ब्याह शादी च दसा कट्ठियां रोटियां उन्होंने मेरा बनाया सी उस रोटी उन्होंने पकानी नाई साडी पकानी जन्यां ते जाना आना इत्थों तक मेल भाजी सी साडी शमीरा की शादी हुई सी तो करतार सिंह जो उधर वांडा गया जिधर जानी टुकी सी तीजे चौथे दिन आया तो आन के साढ़े प्यो ने मैं मझ धी नूं आखी सी मझ देनी सी मैं इत्थे नहीं था। अच्छा उस मगर मझ मैं दे गए तो सारे घर कड्डी वाह जी वाह वाकई धीआं नूं धीआं समझदे सी पुत्तर नूं पुत्तर समझदे सी। ਤੁਹਾਡਾ ਕੋਈ ਬਚਪਨ ਦਾ ਯਾਰ ਬੇਲੀ ਜਿਹਦੇ ਨਾਲ ਤੁਸੀਂ ਖੇਡਦੇ ਰਹੇ ਹੋ ਜਾਂ ਡੰਗਰ ਚਰਾਉਂਦੇ ਰਹੇ ਹੋ ਉਹਦਾ ਨਾਂ ਯਾਦ ਹੋਵੇ? ਉਹ ਦਲੀਪਾ ਸਿੰਘ। ਦਲੀਪਾ ਸਿੰਘ ਇਹ ਕਿਹਦਾ ਪੁੱਤਰ ਸੀ? ਕਰਤਾਰ ਸਿੰਘ ਦਾ। ਅੱਛਾ ਕਰਤਾਰ ਸਿੰਘ ਦਾ ਤੁਹਾਡਾ ਯਾਰ ਸੀ? ਬਿਲਕੁਲ। ਚਲੋ ਜੀ ਅਗਰ ਉਹ ਜ਼ਿੰਦਾ ਹੋਏ ਜਾਂ ਉਹਨਾਂ ਦੀ ਔਲਾਦ ਸੁਣਦੀ ਹੋਈ ਤੇ ਤੁਹਾਡੇ ਨਾਲ ਰਾਬਤਾ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਦਲੀਪ ਸਿੰਘ ਕਰਤਾਰ ਸਿੰਘ ਜੰਗੀਰ ਸਿੰਘ ਇਹ ਪੁੱਤਰ ਸਨ ਕਰਤਾਰ ਸਿੰਘ ਦੇ ਦੋ। ਅੱਛਾ ਦੋ ਇੱਕ ਦੋ। ਅੱਛਾ ਆਪਣੇ ਜਿਹੜੇ ਨੇੜੇ ਤੇੜੇ ਖੂਹ ਸਨ ਕੀ ਨਾਂ ਤੇ ਵੱਜਦੇ ਹੁੰਦੇ ਸੀ? ਇੱਕ ਨਵਾਂ ਬੋੜਾ। ਅੱਛਾ ਕਨਾਰੀ ਵਾਲਾ ਚੂੜੀ ਵਾਲਾ। ਅੱਛਾ ਰੁਪਏ ਵਾਲਾ। ਵਾਹ ਜੀ ਵਾਹ। ਖਾਨਪੁਰ ਝੁੱਗਾ ਇੱਕ ਭੱਜ ਗਿਆ ਸੀ। ਅੱਛਾ ਤੇ ਠੰਡਰ ਪਰਚਾ ਦਿੱਤਾ ਸਾਈਆਂ ਤੇ ਉਹ ਠੰਡਰ ਨੂੰ ਪਤਾ ਨਾ ਲੱਗੇ ਵੀ ਝੁੱਗਾ ਕਿਵੇਂ ਭੱਜਾ। ਸਾਡੇ ਪਿੰਡ ਦੇ ਕੋਈ 20 ਕੁ ਬਦਮਾਸ਼ ਸਨ ਇਸ ਪਿੰਡ ਦੇ। ਅੱਛਾ 10 ਚੋਏ ਸਨ। ਇਹਨਾਂ ਨੂੰ ਸੱਦਿਓ ਨਹੀਂ ਪਿਆ ਉਹ 10 ਨੰਬਰੀ ਬਦਮਾਸ਼ ਇਹ ਨੇ ਇਹਨਾਂ ਨੂੰ ਕਾਬੂ ਕਰੋ। ਅੱਛਾ ਇਹਨਾਂ ਨੂੰ ਕਾਬੂ ਕਰੋ। ਇਹਨਾਂ ਨੂੰ ਸੱਦਿਓ ਨੇ ਸੱਦ ਕੇ ਤੇ ਛਾਂਦਾ ਰੱਖਾਂਗਾ ਪਰ ਮੇਰੀ ਨੌਕਰੀ ਜਾਂਦੀ ਹੈ ਤੇ ਤੁਹਾਡੀ ਮਿਹਰਬਾਨੀ ਜੇ ਮੈਨੂੰ ਚੋਰ ਲੱਭ ਦਿਓ। ਅੱਛਾ ਚੋਰਾਂ ਨੂੰ ਲੱਭ ਲੈਂਦੇ ਸਨ। ਅੱਛਾ ਬਾਬਾ ਜੀ ਇਹ ਜਿਹੜੇ ਮੱਲੀਆਂ ਪਿੰਡ ਨੇ 12 ਮੱਲੀਆਂ ਵੱਜਦੀਆਂ ਇਹਨਾਂ ਦੇ ਬਾਰੇ ਕੋਈ ਪਤਾ ਕਿ ਕਿੰਨੇ ਵਸਾਏ ਸੀ ਜਾਂ ਮੱਲੀਆਂ ਦੇ ਨਾਂ ਤੇ ਕਿਉਂ ਵੱਜਦੇ ਸੀ ਕਿ ਇਹ ਮੱਲੀ ਜੱਟ ਸਨ ਇੱਥੇ? ਖੈਰਪੁਰ ਮੱਲੀਆਂ ਪਿੰਡ ਹੈ ਜੀ ਸਾਹਮਣੇ। ਇੱਥੇ ਅੱਜ ਕਰਾਂਗੇ ਇੰਟਰਵਿਊ ਪਿੰਡ ਖੈਰਪੁਰ ਮੱਲੀਆਂ ਦੇ ਵਿੱਚ। ਰੋਡ ਦੇ ਉੱਤੇ ਹੈ ਮਰੀਦਕੇ ਨੂੰ ਜਾਈਏ ਰਾਹ 'ਚ ਪਿੰਡ ਆਉਂਦਾ। ਇਹਦੀ ਬੈਕ ਸਾਈਡ ਤੇ ਪਿੰਡ ਹੈ ਮੱਲੀਆਂ ਕਲਾਂ ਤੇ ਇਹ ਖੈਰਪੁਰ ਮੱਲੀਆਂ। ਇਹ ਵੀ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਰਲਵਾਂ ਮਿਲਵਾਂ ਪਿੰਡ ਸੀ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड खैरपुर मलियां दे विच पहुंचे हैं जिसका जिला शहूपुर है। तो अज साढ़े सामने विरक फैमिली के एक बजुर्ग बैठे ने जिन्हों ने 47 नूं अपनी अखीं वेख्या। इन्हां दी अद्धी फैमिली इंडिया चली गई तो इन्हां दा घर इत्थे रह गया। इन्हां दी माशाअल्लाह उस वेले उम्र 12-13 साल सी। इन्हां नूं जिहड़ियां यादां याद ने वो असीं पुछण दी कोशिश करांगे कि इत्थे किहड़े-किहड़े सिख या हिंदू या मुसलमान रहिंदे सी तो उन्हों का आपस में रहन सहन किदां दा सी ते 47 वेले इन्होंने की कुछ वेख्या। आओ मिलते हैं तो गलबात साझी करते हैं। अस्सलाम वालेकुम। की हाल चाल है बजुर्गो? शुक्र अल्लाह दा। की नाम है अपना? पठाना। पठाना पठाना विरक। हाँ सही हो गया। तुहाडे वालिद दा की नाम सी? अली मोहम्मद। अली मोहम्मद। ते तुहाडे दादा जी दा? लखन। लखन सही हो गया। तुसी तुहाडा की नाम है जी? मेरा नाम रियासत अली। रियासत अली। तुसी बाबा जी दे पुत्र? जी। सही हो गया।
ਅੱਛਾ ਬਾਬਾ ਜੀ 47 ਦੀ ਕਹਾਣੀ ਪੁੱਛਣੀ ਤੁਹਾਡੇ ਕੋ ਜੀ। ਕਿ 47 ਤੋਂ ਪਹਿਲੇ ਆਪਸ 'ਚ ਕਿਵੇਂ ਰਹਿੰਦੇ ਸੀ ਤੇ ਕਿਹੜੀ ਕਿਹੜੀ ਬਰਾਦਰੀ ਇੱਥੇ ਰਹਿੰਦੀ ਸੀ ਉਹ ਦੱਸੋ ਸਾਨੂੰ। ਇਹ ਸਿਰਫ ਵਿਰਕ ਬਰਾਦਰੀ ਸੀ। ਵਿਰਕ ਬਰਾਦਰੀ ਸੀ। ਆ ਇਸ ਪਿੰਡ ਦਾ ਪੂਰਾ ਨਾਂ ਕੀ ਹੈ? ਖੈਰਪੁਰ ਮਲੀਆਂ। ਖੈਰਪੁਰ ਮਲੀਆਂ। ਆ ਤੇ ਜਿਹੜਾ ਨਾਲ ਬਿਲਕੁਲ ਲਾਗੇ ਤੁਹਾਡੇ ਪਿੰਡ ਹੈ ਵੱਡੀਆਂ ਮਲੀਆਂ। ਵੱਡੀਆਂ ਮਲੀਆਂ। ਆ ਕਬੂਤਰ ਵਾਲੀਆਂ। ਅੱਛਾ ਇਹ ਪਿੰਡ ਜਿਹੜਾ ਉਹ ਤੋਂ ਨਿਕਲ ਕੇ ਬਣਿਆ? ਆ ਸਹੀ ਇਹ ਹੈ। ਰਕਬਾ ਇਹਨਾਂ ਦੇ ਜੀ ਚੰਨ ਉਹਦਾ ਰਾਜ ਰਹੇਗਾ। ਹੂੰ ਰਕਬੇ ਸਾਂਝੇ ਸਨ ਨਾ ਕਿ ਜ਼ਮੀਨ ਸਾਰੀ ਉਹ ਜਾਨਪਾਲ ਦੇ ਨਾਂ ਸੀ। ਸਹੀ ਸਹੀ ਸਹੀ। ਹਾਂ। ਅੱਛਾ ਬਜ਼ੁਰਗੋ ਇਹ ਜਿਹੜਾ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਮੋਢੋ ਕੀ ਮਲੀਆਂ ਲੱਦੇ ਕੀਆਂ ਮਲੀਆਂ, ਖੋਖਰ ਕੀਆਂ ਮਲੀਆਂ, ਕੋਲਣ ਕੀਆਂ ਮਲੀਆਂ, ਬੈਰਾ ਮਲੀਆਂ, ਹੂੰ ਸੇਖ ਮਲੀਆਂ। ਸਹੀ ਹੋ ਗਿਆ। ਹੂੰ ਇਹਦੀ ਤਹਿਸੀਲ? ਸਾਰੇ ਵਾਲਾ ਹੂੰ ਹਰਦੇ ਅੱਛਾ ਅੱਛਾ ਅੱਛਾ। ਇਹ ਪਿੰਡ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਦੀ ਪਹਿਲੋਂ ਤਹਿਸੀਲ ਕੁਜਰਾਲਾ। ਕੁਜਰਾਲਾ। ਅੱਛਾ ਗੁਜਰਾਂਵਾਲਾ। ਹਾਂ। ਹੂੰ ਫਿਰ ਬਾਅਦ ਵਿੱਚ ਇੱਥੇ ਬਣੀ ਸ਼ੇਖਪੁਰ। ਅੱਛਾ ਸ਼ੇਖੂਪੁਰਾ ਬਣ ਗਈ। ਜ਼ਿਲ੍ਹਾ ਵੀ ਸ਼ੇਖੂਪੁਰਾ ਤੇ- ਜ਼ਿਲ੍ਹਾ ਵੀ ਸ਼ੇਖਪੁਰ ਬੜੀ ਦੂਰ ਸੀ ਕਿ ਜ਼ਿਲ੍ਹਾ ਸ਼ੇਖਪੁਰ ਹੈ। ਹੂੰ ਲਾਂਦੇ ਵੀ ਚੜ੍ਹਦੇ ਵੀ ਸਹੀ ਹੋ ਗਿਆ। ਨਾਰੋਵਾਲ ਨਾਰੰਗ ਸੀ ਕਿ ਜ਼ਿਲ੍ਹਾ ਸ਼ੇਖਪੁਰ ਹੈ। ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ ਇਸ ਪਿੰਡ ਦੇ ਵਿੱਚ ਲੰਬੜਦਾਰ ਕਿੰਨੇ ਸਨ? ਇੱਕੋ ਲੰਬਰਦਾਰ ਸੀ ਕੀ ਨਾਂ ਸੀ ਉਹਨਾਂ ਦਾ? ਸੋਹਣ ਸਿੰਘ। ਸੋਹਣ ਸਿੰਘ। ਹਾਂ ਬੁੱਧੂ ਦਾ ਪੁੱਤਰ ਸੀ। ਅੱਛਾ ਬੁੱਧੂ ਦਾ ਪੁੱਤਰ ਸੀ। ਹਾਂ ਕਿੰਨੇ ਕੁ ਘਰ ਸੀ ਇਸ ਪਿੰਡ ਦੇ ਵਿੱਚ ਸਿੱਖਾਂ ਦੇ? ਇੱਥੇ ਘਰ ਸਨ ਵਰਿਆਮ ਸਿੰਘ ਤੇ ਕਰਤਾਰ ਸਿੰਘ, ਨਿੱਕਾ ਕਰਤਾਰ ਸਿੰਘ ਤੇ ਵੱਡਾ ਕਰਤਾਰ ਸਿੰਘ ਹੂੰ ਤੇ ਭਾਗ ਹੂੰ ਸੋਹਣ ਸਿੰਘ ਅੱਗੇ ਤੁਹਾਨੂੰ ਦੱਸਿਆ ਹਾਂਜੀ। ਇੱਕ ਬਾਬਾ ਬੁੱਧੂ ਬਾਬਾ ਬੁੱਧੂ ਉਹਨਾਂ ਦਾ ਬਾਪ ਸੀ ਸੋਹਣ ਸਿੰਘ ਦਾ। ਅੱਛਾ ਅੱਛਾ ਅੱਛਾ। ਹਾਂ ਉਹ ਰਹਿੰਦੇ ਸਨ। ਉਹ ਰਹਿੰਦੇ। ਤੇ ਮੁਸਲਮਾਨ ਵਿਰਕਾਂ ਦੇ ਕਿੰਨੇ ਕੁ ਘਰ ਸੀ? ਬੇਕਾਂ ਦੇ ਵੀ ਘਰ ਰਹਿੰਦੇ ਸਨ। ਗੁਲਾਮ ਲੰਬਰ ਹੂੰ ਉਹ ਦੂਜਾ ਲੰਬਰ ਸੀ ਸਾਡਾ ਅੱਛਾ। ਤੇ ਖੁਸ਼ੀ ਮੁਹੰਮਦ ਹੂੰ ਅੱਲਾ ਦਿੱਤਾ। ਅੱਛਾ। ਦੱਖਣ ਤੋਂ ਅੰਦਰ ਸੇ ਮੱਖਣ ਹੂੰ ਇੰਨੇ ਕੋ ਘਰ ਸਨ। ਅੱਛਾ ਅੱਛਾ। 7-8 ਹੀ ਮੁਸਲਮਾਨਾਂ ਦੇ, 7-8 ਹੀ ਸਿੱਖਾਂ ਦੇ ਆਹ ਸੀ। ਤੇ ਬਾਕੀ ਈਸਾਈਆਂ ਦੇ ਘਰ ਵੀ ਹੈ ਸੀ ਇਸ ਪਿੰਡ ਦੇ ਵਿੱਚ? ਆਹ ਅੱਛਾ। ਸਹੀ ਹੋ ਗਿਆ। ਤੇ ਖੱਤਰੀਆਂ ਦੇ? ਖੱਤਰੀਆਂ ਦਾ ਕੋਈ ਨਹੀਂ ਸੀ, ਇੱਕ ਘਰ ਸੀ। ਅੱਛਾ ਇੱਕ ਘਰ ਸੀ ਖੱਤਰੀਆਂ ਦਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਆਪਸ 'ਚ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ ਜਦੋਂ ਇਕੱਠੇ ਵਸਦੇ ਸੀ? ਜਦੋਂ ਇਕੱਠੇ ਵਸਦੇ ਸਨ ਮੈਂ ਬਰਖਲਾਫੀਆਂ ਦੇ ਕਿਨਾਂ ਨਾਲ ਹੋ ਹੀ ਜਾਂਦੀਆਂ ਨੇ। ਹਾਂਜੀ ਉਹ ਤੇ ਹਰ ਪਰ ਪਾਸੇ। ਚੰਨ ਹੋਈ ਸੀ। ਹੂੰ और दूजा सारा पिंड इकट्ठा रोटी खानी पकानी सिखा दी अदरी मुसलमाना दी अदरी ਅੱਛਾ ये सारा सोझा ब्याहां दा ਅੱਛਾ। ਹਾਂ। ਵਿਆਹਾਂ 'ਚੋਂ ਆਉਣ ਜਾਣ ਹੈਗਾ ਸੀ? बड़ा ਪਿਆਰ ਮੁਹੱਬਤ ਨਾਲ ਰਹਿੰਦੇ ਸੀ। प्यार में बड़ा। ਸਹੀ ਹੋ ਗਿਆ। ਸਭ ਨੂੰ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ ਇੱਥੇ? इत्थे पूरी पूरी सारियां दी ਹੂੰ कोई मरबे बाले को नहीं सन। ਅੱਛਾ आधे सिख सन ते आधे मुसलमान सन। ਅੱਛਾ ਅੱਛਾ ਅੱਛਾ। हाँ ਤੇ ਜਿਹੜਾ ਮਲੀਆਂ ਪਿੰਡ ਮਲੀਆਂ ਕਲਾਂ हाँ ਇੱਥੇ ਕਿਹੜਾ ਜ਼ਗੀਰਦਾਰ ਬੰਦਾ ਸੀ? इत्थे जंगीरदार सी अपना जानपाल ते ਦੋ ਤਰਾਜਮਾਨ ਦੇਣ ਕੇ ममदीन केसरा ਅੱਛਾ ਇਹ ਮੁਸਲਮਾਨ ਸਨ? मुसलमान हो गए थे रह गए थे। ਅੱਛਾ ਇੱਥੇ ਰਹਿ ਗਏ ਸਨ। ਜਾਨ ਪਾਲ ਉਧਰ ਟੁਰ ਗਿਆ ਅੱਛਾ ਜਾਨ ਪਾਲ ਉਧਰ ਟੁਰ वो ਗਏ। नानकी चेरी जैसे आया था। ਅੱਛਾ ਬਾਬਾ ਜ਼ਮੀਨ ਭਾਂਡੇ ਵਾਲੇ ਸਨ। बाबा बाबा ਦੋ ਸਾਰੇ चौकी ਪਿੰਡ ਦਾ ਮਾਲਕ ਸੀ। ਹੂੰ ਸਹੀ ਹੋ ਗਿਆ। ਉਹ ਸਾਰੇ ਅੱਛਾ ਬਜ਼ੁਰਗੋ ਮਸਜਿਦਾਂ ਕਿੰਨੀਆਂ ਸੀ ਇਸ ਪਿੰਡ ਦੇ ਵਿੱਚ ਉਸ ਵੇਲੇ? ਇੱਕ एक कोई सो ਇੱਕ ਹੀ ਮਸਜਿਦ ਸੀ। हाँ ਤੇ ਗੁਰਦੁਆਰਾ ਹੈਗਾ ਸੀ ਸਿੱਖਾਂ ਦਾ? हाँ ਉਹ ਕਿਹੜੇ ਬੰਨੇ ਸੀ? ਉਹ ਆ ਪਿੰਡ ਤੋਂ ਲਾਂਘੀ ਲਾਂਘੇ ਲੰਘ। ਦੱਖਣ ਵਾਲੇ ਕੋਨੇ ਤੇ ਅੱਛਾ ਦੱਖਣ ਵਾਲੇ ਕੋਨੇ 'ਚ। हाँ ਪੱਕਾ ਹੁੰਦਾ ਸੀ ਕਿ ਕੱਚਾ? कच्चा ਅੱਛਾ ਕੱਚਾ ਸੀ। वो तो सारे कच्चे सन। ਅੱਛਾ ਅੱਛਾ। ਤੇ ਵੈਸੇ- ਘਰ ਕਿਹੜੇ ਸਿੱਖ ਦਾ ਪੱਕਾ ਸੀ ਇੱਥੇ? उदों इसे पक्का किस ਕੋਈ ਕਰਤਾਰੇ ਖਾਣੀ ਸੀ ਆ ਜਿਹੜੇ ਹੁਣ ਮਾਇਆ वरना मगर पहले बनाए सन कसारे के सोन सिंह के बना ले सन वरियाम सिंह के बना ले सन ਅੱਛਾ ਪੱਕੇ ਬਣਾ ਲਏ ਸਨ। पक्के बना ले। ਅੱਛਾ 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 ਅੱਛਾ। ਸਹੀ ਹੋ ਗਿਆ। ਉਦੋਂ ਬਾਬਾ ਜੀ ਇਹ ਜਿਹੜੇ ਵਿਰਕ ਨੇ ਇਸ ਇਲਾਕੇ ਦੇ हाँ ਸਾਡੇ ਨੁਸ਼ਹਿਰੇ ਵਾਲੇ ਵਿਰਕ ਤੇ ਬੜੀਆਂ ਚੋਰੀਆਂ ਕਰਦੇ ਸਨ। हाँ हाँ ਸਾਰੇ ਤੇ ਇੱਧਰ ਵਾਲੇ ਵੀ ਕਰਦੇ ਸਨ ਕਿ ਨਹੀਂ? एक थे दो ਹੂੰ सारे
ਇਹ ਤੇ ਉਦੋਂ ਬਰੀ ਹੋਏ ਸਨ ਇੱਥੇ ਸੌ ਕੀ ਇਤਨਾ ਖਾਨਪੁਰ ਖਾਨਪੁਰ ਝੁੱਗਾ ਇੱਕ ਭੱਜ ਗਿਆ ਸੀ ਅੱਛਾ ਤੇ ਠੰਡਰ ਨੇ ਪਰਚਾ ਦਿੱਤਾ ਸਾਈਆਂ ਤੇ ਉਹ ਠੰਡਰ ਨੂੰ ਪਤਾ ਨਾ ਲੱਗੇ ਵੀ ਝੁੱਗਾ ਕਿਵੇਂ ਭੱਜਾ। ਹੂੰ ਸਾਡੇ ਪਿੰਡ ਦੇ ਕੋਈ 20 ਕੁ ਬਦਮਾਸ਼ ਸਨ ਇਸ ਪਿੰਡ ਦੇ ਅੱਛਾ 10 ਚੋਏ ਸਨ। ਹੂੰ ਇਹਨਾਂ ਨੂੰ ਸੱਦਿਓ ਨਹੀਂ ਪਿਆ ਉਹ ਹੂੰ 10 ਨੰਬਰੀ ਬਦਮਾਸ਼ ਹੈ ਨੇ, ਇਹਨਾਂ ਨੂੰ ਕਾਬੂ ਕਰੋ। ਅੱਛਾ ਇਹਨਾਂ ਨੂੰ ਕਾਬੂ ਕਰੋ। ਇਹਨਾਂ ਨੂੰ ਸੱਦਿਓ ਨੇ ਸੱਦ ਕੇ ਤੇ ਠੰਡਰ ਰੱਖਾਂਗਾ ਵੀ ਮੇਰੀ ਨੌਕਰੀ ਜਾਂਦੀ ਹੈ ਹੂੰ ਤੇ ਤੁਹਾਡੀ ਮਿਹਰਬਾਨੀ ਜੇ ਮੈਨੂੰ ਚੋਰ ਲੱਭ ਦਿਓ। ਅੱਛਾ ਚੋਰਾਂ ਨੂੰ ਲੱਭ ਲੈਂਦੇ ਹਾਂਜੀ ਸਨ ਲੱਭ ਨਾ। ਲੈਂਦੇ, ਉਹਨਾਂ ਦੇ ਰਾਬਤੇ ਹੁੰਦੇ ਸਨ। ਰਾਤ ਹੁੰਦੇ ਸਨ। ਮੇਰੇ ਬਾਪ ਨੇ ਆਖਿਆ ਵੀ ਸਾਡੇ ਨਾਲ ਕੀ ਕਰੇਂਗਾ। ਹੂੰ ਬੜੇ ਜਵਾਨ ਹਨ ਬਾਬਰ ਉਹ। ਅੱਛਾ ਸਾਡੇ ਨਾਲ ਕੀ ਕਰੇਂਗਾ ਜੇ ਤੈਨੂੰ ਅਸੀਂ ਲੱਭ ਕੇ ਦੇਈਏ। ਹੂੰ ਉਸ ਆਖਿਆ ਤੁਹਾਡੀ 10 ਕਰੋੜ ਦੇ ਅੰਦਰ ਸਾਰਿਆਂ ਦੀ ਖਰਪੁਰ ਦੀ ਅੱਛਾ 10 ਨੰਬਰੀ ਤੋੜ ਦਿਆਂਗਾ। ਤੋੜ ਦਿਆਂਗਾ। ਹੂੰ ਮੇਰੇ ਬਸ ਦੀ ਗੱਲ ਹੈ ਤੇ 10 ਲਾਂਦੇ ਵੀ ਠੰਡਾ ਰਹੇ। ਅੱਛਾ ਮੈਂ ਆਖਿਆ ਚੰਗਾ। ਉਸ ਆਖਿਆ ਨਹੀਂ ਤੇ ਮੈਂ ਗਿਆ ਹੂੰ ਇਹ ਝੁੱਗਾ ਨਾ ਲੱਭਾ ਚੋਰ ਨਾ ਲੱਭੇ ਤੇ ਮੈਨੂੰ ਐਸਪੀ ਡੀਐਸਪੀ ਮਤਲਬ ਕਰ ਦੇਣਗੇ। ਅੱਛਾ ਉਹਨਾਂ ਆਖਿਆ ਤੂੰ ਪੱਕਾ ਵਾਅਦਾ ਸਾਡੇ ਨਾਲ ਕਰ। ਹੂੰ ਉਸ ਆਖਿਆ ਮੇਰਾ ਤੁਹਾਡਾ ਇਮਾਨ ਕੁਰਾਨ ਜਾਮਨ ਲਿਆ। ਹੂੰ ਆਖਿਆ ਚੱਲ ਸਾਨੂੰ ਜਿੱਥੇ ਜਿਹੜੇ ਘਰ ਝੁੱਗਾ ਭੱਜਾ ਉੱਥੇ ਲੈ ਚੱਲ। ਹੂੰ ਉਧਰ ਲੈ ਕੇ ਅੰਦਰ ਬੜੇ ਵੇਖ ਕੇ ਬੰਨਿਓ ਵੇਖ ਕੇ ਤੇ ਅੰਦਰ ਹੋਏ ਤੇ ਆਖਣ ਲੱਗੇ ਇਹ ਸਨ ਘਰ ਵਾਲਿਆਂ ਲਾਈ ਹੈ। ਘਰ ਵਾਲਿਆਂ ਨੇ ਲਾਈ ਹੈ। ਘਰ ਵਾਲਿਆਂ ਲਾਈ ਹੈ। ਅੱਛਾ ਆਖਿਆ ਕਿਵੇਂ। ਆਖਿਆ ਵੇਖ ਲਓ ਇੱਧਰੋਂ ਵੱਜੇ ਨੇ ਸਨੇਵੇ ਤੇ ਮਿੱਟੀ ਇੱਧਰ ਖਿਲਰੀ ਹੂੰ ਬੰਨਿਆਂ ਲੱਗਦੀ ਤੇ ਬੰਨੇ ਮਿੱਟੀ ਖਿਲਣੀ ਬੰਦੇ ਸਨੇਵਿਆਂ ਦੇ ਦਾਗ ਹੋਣੇ ਸਨ। ਵਾਹ ਜੀ ਵਾਹ ਬੜਾ ਤਜਰਬਾ ਸੀ ਉਹਨਾਂ ਦਾ। ਹਾਂ ਚੋਰੀ ਲੱਭ ਦਿੱਤੀ ਉਹਨਾਂ ਨੇ। ਚੋਰੀ ਲੱਭ ਦਿੱਤੀ ਸਾਈਆਂ ਨੂੰ ਫੜਿਓ ਨੇ। ਹੂੰ ਉਹਨਾਂ ਆਖਿਆ ਇਹਨਾਂ ਨੂੰ ਜਰਾ ਗਾਲੋ ਹਾਂ ਹੂੰ ਸਾਫ਼ ਕਰੋ। ਹੂੰ ਜਦੋਂ ਇੱਕ ਦੋ ਨੂੰ ਸਾਫ਼ ਕੀਤਾ ਉਹਨਾਂ ਆਖਿਆ ਸਾਹਬ ਮਾਰੀ ਤੇ ਕਿਸੇ ਦਾ ਪਰਚਾ ਦਿਆ ਪੁੱਛਾਂ। ਅੱਛਾ ਕਿਸੇ ਉੱਤੇ ਪਰਚਾ ਦੋ ਆਹ ਹੁੰਦੀ ਨੇ ਖਾਮ ਖਾਮ ਹਾਂਜੀ, ਬਲਾਦਰੀ ਹਾਂਜੀ। ਚ ਪਿੰਡ ਚ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ। ਤੇ ਫਿਰ ਉਹਨਾਂ ਦੀ 10 ਨੰਬਰੀ ਤੁਰਵਾਤੀ। ਬਣਾ ਦਿੱਤੀ ਸਾਰੇ ਪਿੰਡ ਦੇ ਛੁੱਟ ਗਏ। ਵਾਹ ਜੀ ਵਾਹ ਤੁਹਾਡੇ ਪਿੰਡ ਦੇ 10 ਨੰਬਰੀ ਘੁਮਾਉਂਦੇ ਸੀ। 10 ਬਣ ਵਾਹ ਜੀ। ਪੂਰੇ 10 ਮਨੇ ਪਰ ਉਹਨੇ ਇਲਾਕੇ ਜਿੰਨੇ ਤਨ ਪਿੰਡ ਦੱਸੇ ਨੇ। ਸਿੱਖਾਂ ਦੇ ਵੀ ਸਨ ਵਿੱਚ ਸ਼ਾਮਲ। ਆਹੋ ਸਿੱਖਾਂ ਦਾ ਕਿਹੜਾ ਬੰਦਾ ਸੀ ਜਿਹੜਾ ਇਹ ਕੰਮ ਦੇ ਵਿੱਚ ਹੁੰਦਾ ਸੀ ਜ਼ਿਆਦਾ? ਕਰਤਾਰ ਸਿੰਘ। ਅੱਛਾ ਕਰਤਾਰ ਸਿੰਘ। ਹਾਂ ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਆ ਲੱਗਦੇ ਹਨ ਛੋਟੇ ਮੋਟੇ ਮੇਲੇ ਦਰਬਾਰ ਬਣੇ ਹੋਏ ਪਿੰਡ। ਅੱਛਾ ਦਰਬਾਰ ਤੇ ਮੈਂ ਉਹ ਵੇਖਿਆ ਮਲੀਆਂ ਕਲਾਂ ਦੇ ਵਿੱਚ ਵੀ ਬੜੇ ਦਰਬਾਰ ਨੇ, ਹਾਂ ਉੱਥੇ ਵੀ ਮੇਲੇ ਲੱਗਦੇ ਸੀ। ਹਾਂ ਸਹੀ ਹੋ ਗਿਆ। ਸਾਨੂੰ ਸਾਰਿਆਂ ਦੋਵਾਂ ਪਿੰਡਾਂ ਦਾ ਪਤਾ ਚਾਚੇ ਬਾਬੇ ਦਾ ਹੂੰ ਆ ਭਰਾ ਦਾ ਸਾਰੇ ਰਲ ਕੇ ਹੀ ਵਰਦੇ ਸਾਂ। ਤੇ ਜਿਹੜਾ ਮਲੀਆਂ ਪਿੰਡ ਹੈ ਹਾਂ ਇੱਥੇ ਮਸ਼ਹੂਰ ਕਿਹੜੇ ਕਿਹੜੇ ਸਿੱਖ ਜਾਂ ਹਿੰਦੂ ਰਹਿੰਦੇ ਸੀ? ਇੱਥੇ ਉਹ ਜਾਨਪਾਲ ਹੂੰ ਤੇ ਇੱਕ ਮੰਗਲ ਸਿੰਘ ਹੂੰ ਇਹ ਦੋ ਸਨ। ਅੱਛਾ ਦੋ ਸਨ। ਹਾਂ ਤੇ ਹਿੰਦੂ ਵੀ ਰਹਿੰਦੇ ਸੀ ਕੋਈ ਖੱਤਰੀ? ਆਹੋ ਬੜੇ ਬਾਬਾ ਘਰ ਸਨ। ਦੁਕਾਨਾਂ ਕਰਦੇ ਸਨ? ਆ ਦੁਕਾਨਾਂ ਕਰਦੇ। ਸਹੀ ਹੋ ਗਿਆ ਸਹੀ ਹੋ ਗਿਆ। ਅੱਛਾ ਬਾਬਾ ਜੀ ਜਿਹੜੀ ਵਾਹੀ ਹੁੰਦੀ ਸੀ ਇੱਥੇ ਜ਼ਮੀਨਾਂ ਦੀ ਹਾਂ ਉਹ ਖੂਹਾਂ ਦੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਉਦੋਂ ਸਾਡੇ ਵੇਖਣੇ ਤੇ ਨਹਿਰੀ ਆ ਗਿਆ ਸੀ। ਹੂੰ ਉਦੋਂ ਦੀ ਖੂਹਾਂ ਦੀ ਵੈਸੇ ਖੂਹ ਵੀ ਆਈ ਸਨ ਉਹਦੇ ਇੱਕ ਦੋ। ਅੱਛਾ ਆਪਣੇ ਜਿਹੜੇ ਨੇੜੇ ਤੇੜੇ ਖੂਹ ਸਨ ਕੀ ਨਾਂ ਤੇ ਵਜਦੇ ਹੁੰਦੇ ਸੀ? ਇੱਕ ਨਵਾਂ ਹੂੰ ਬੋੜਾ ਅੱਛਾ ਕਨਾਰੀ ਵਾਲਾ ਹੂੰ ਚੂੜੀ ਵਾਲਾ ਅੱਛਾ ਰੁਪਏ ਵਾਲਾ। ਵਾਹ ਜੀ ਵਾਹ। ਇਹ ਸਿੱਖਾਂ ਦੇ ਵੀ ਸਨ ਵਿੱਚ? ਆਹੋ ਸਿੱਖਾਂ ਦੀ ਸਾਂਝੀ ਜਿਹੀ ਜ਼ਮੀਨ ਸੀ ਹੂੰ ਅੱਧੇ ਮੁਸਲਮਾਨਾਂ ਦੇ ਅੱਧੇ ਸਿੱਖਾਂ ਦੇ ਤੇ ਇਕੱਠੇ ਵਾਹੀ ਕਰਦੇ ਸੀ। ਤੇ ਕਹਿੰਦੇ ਹੁੰਦਾ ਸੀ ਖਰੀਆਣਾ ਅੱਛਾ ਖੂਹ। ਸਹੀ ਹੋ ਗਿਆ। ਤੁਹਾਡਾ ਕੋਈ ਬਚਪਨ ਦਾ ਯਾਰ ਬੇਲੀ ਜਿਹਦੇ ਨਾਲ ਤੁਸੀਂ ਖੇਡਦੇ ਰਹੇ ਹੋ ਜਾਂ ਡੰਗਰ ਚਰਾਉਂਦੇ ਰਹੇ ਹੋ ਉਹਦਾ ਨਾਂ ਯਾਦ ਹੋਵੇ? ਉਹ ਦਲੀਪਾ ਸਿੰਘ। ਦਲੀਪਾ ਸਿੰਘ। ਹਾਂ ਇਹ ਕਿਹਦਾ ਪੁੱਤਰ ਸੀ? ਕਰਤਾਰ ਸਿੰਘ ਦਾ। ਅੱਛਾ ਕਰਤਾਰ ਸਿੰਘ ਦਾ ਤੁਹਾਡਾ ਯਾਰ ਸੀ? ਬਿਲਕੁਲ। ਓਏ ਹੋਏ। ਚਲੋ ਜੀ ਅਗਰ ਉਹ ਜ਼ਿੰਦਾ ਹੋਏ ਜਾਂ ਉਹਨਾਂ ਦੀ ਔਲਾਦ ਸੁਣਦੀ ਹੋਈ ਤੇ ਤੁਹਾਡਾ ਨਾਲ ਰਾਬਤਾ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਦਲੀਪ ਸਿੰਘ ਦਲੀਪ ਸਿੰਘ ਹੂੰ ਕਰਤਾਰ ਸਿੰਘ ਜੰਗੀਰ ਸਿੰਘ ਇਹ ਪੁੱਤਰ ਸਨ ਕਰਤਾਰ ਸਿੰਘ ਦੇ ਦੋ ਅੱਛਾ 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 ਦੋ ਵੇ ਸੋਹਣ ਸਿੰਘ। ਸੋਹਣ ਸਿੰਘ ਤੇ ਭਾਗ ਸਿੰਘ ਦੇ ਸੀ ਨਾ। ਸਹੀ ਸਮਝੇ ਤੁਹਾਡੇ ਪਿੰਡ ਦੇ। ਹਾਂ ਇਕੱਠੇ ਹੀ ਖੇਲਦੇ ਖੁਲਦੇ ਰਹੇ ਹੋਣੇ। ਇਕੱਠੇ
ਸਹੀ ਹੋ ਗਿਆ। ਟੁੱਕਰ ਇਕੱਠੇ ਖਾਂਦੇ ਸਨ, ਨਿੱਕੇ ਨਿੱਕੇ ਸਨ ਤੇ ਕਿਸੇ ਤੋਂ ਆ ਜਾਣਾ ਵੱਡੇ, ਹੂੰ ਉਹ ਜੰਗੀਰ ਸਿੰਘ ਆ ਜਾਣਾ ਤੇ ਸਾਡੀ ਮਾਂ ਨੂੰ ਆਖਣਾ ਮਾਸੀ ਇਹਨੂੰ ਟੁੱਕਰ ਘਰੋਂ ਖਵਾਉਂਦੇ ਹੋ। ਹੂੰ ਅਗੇ ਪੁੱਤਰ ਭਨੇਵਾਂ ਜੋ ਅੱਜ ਖਵਾਈਏ ਨਾ। ਵਾਹ ਤੇ ਹੁਣ ਉਸ ਜਿੱਦਿਆ ਫੋਨ ਕੀਤਾ ਸੀ ਉਹਨੂੰ 6 ਮਹੀਨੇ ਹੋ ਗਏ ਨੇ 5 ਤੇ ਉਹ ਸੁਣ ਕੇ ਦੇ ਆਖਣ ਲੱਗਾ ਤੂੰ ਕੌਣ ਹੈ? ਮੈਂ ਕਿਹਾ ਮੈਂ ਪਠਾਣਾ ਬਾਬੇ ਅਲੀ ਮਮਦਾ। ਉਹ ਤੇਰਾ ਭਲਾ ਹੁੰਦਾ, ਅੱਜ ਮਿਲਿਆ ਕਿ ਮੇਰਾ ਸਿਰ ਖੂਨ ਵੱਧ ਗਿਆ। ਕਿਹਦੇ ਨਾਲ ਗੱਲ ਹੋਈ ਸੀ ਤੁਹਾਡੀ? ਦਲੀਪ ਸਿੰਘ ਨਾਲ ਅੱਛਾ, ਦਲੀਪ ਸਿੰਘ ਨਾਲ ਰਾਬਤਾ ਹੋਇਆ ਸੀ? ਹੋਇਆ ਸੀ ਮੋਬਾਈਲ ਤੇ। ਅੱਛਾ। ਤੇ ਬੜਾ ਖੁਸ਼ ਹੋਇਆ ਸੀ। ਉਹਦੇ ਪਿੱਛੇ ਮੈਂ ਬੜੀ ਨਾ ਕੀਤੀ, ਉਹ ਅੱਗੋਂ ਰੌਲਾ ਪੈ ਗਿਆ ਕਰੋਨਾ ਦਾ ਤੇ ਉਹਦਾ ਪੁੱਤਰਾਂ ਫਿਰ ਦਲੀਪ ਸਿੰਘ ਨੇ ਚੁੱਕਿਆ ਨਹੀਂ ਸੀ। ਉਹ ਜੀ ਕਈ ਲੋਕ ਡਰ ਵੀ ਜਾਂਦੇ ਨੇ, ਪਤਾ ਨਹੀਂ ਪਾਕਿਸਤਾਨ ਗੱਲ ਕਰਾਂਗੇ ਪਤਾ ਨਹੀਂ ਕੀ ਹੋ ਜਾਏਗਾ। ਹਾਲਾਂਕਿ ਅਗਰ ਪਿਆਰ ਮੁਹੱਬਤ ਦੀਆਂ ਗੱਲਾਂ ਕਰੀਏ ਜਾਂ ਵਿੱਚ ਅਸੀਂ ਸਿਆਸਤ ਨਹੀਂ ਲਿਆਉਂਦੇ ਦੋਨਾਂ ਮੁਲਕਾਂ ਦੀ, ਤੇ ਕੋਈ ਮਸਲਾ ਨਹੀਂ ਹੈ। ਆਪਸ ਵਿੱਚ ਵਿਛੜੇ ਜਾ ਰਹੀ ਹੈ, ਅਗਰ ਗੱਲਬਾਤ ਕਰ ਲੈਣ ਤਾਂ ਕੋਈ ਮਸਲਾ ਨਹੀਂ ਇਹਦੇ ਵਿੱਚ। ਤੇ ਕੋਸ਼ਿਸ਼ ਕਰਿਆ ਕਰੋ ਜੀ ਸਾਡੇ ਇੰਡੀਅਨ ਵਾਲੇ ਜਿਹੜੇ ਵੀਰ ਨੇ ਕਿ ਅਗਰ ਕੋਈ ਪੁਰਾਣਾ ਬਜ਼ੁਰਗ ਗੱਲ ਕਰਨਾ ਚਾਹੁੰਦਾ ਹੋਵੇ ਆਪਣੇ ਯਾਰ ਨਾਲ, ਤੇ ਉਹਨਾਂ ਦੀ ਗੱਲ ਕਰਵਾਉਣੀ ਚਾਹੀਦੀ ਹੈ। ਡਰਨਾ ਨਹੀਂ ਚਾਹੀਦਾ, ਇਹਦੇ ਵਿੱਚ ਕੋਈ ਗਲਤ ਗੱਲ ਤੇ ਨਹੀਂ ਹੈ ਕਿ ਅਗਰ ਦੋਨੇ ਭਰਾ ਜਾਂ ਵਿਛੜੇ ਯਾਰ ਮਿਲ ਜਾਣ ਤੇ ਬੜੀ ਨੇਕੀ ਦਾ ਕੰਮ ਹੁੰਦਾ। ਨੇਕੀ ਦਾ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਉਸ ਵੇਲੇ ਕਿਸ ਤਰ੍ਹਾਂ ਇੱਥੋਂ ਸਿੱਖ ਗਏ, ਕੀ ਕੁਛ ਹੋਇਆ ਉਹਨਾਂ ਦੇ ਨਾਲ? ਇੱਥੋਂ ਉੱਠੇ ਸਨ ਪਰ 2-4 ਦਿਨ ਦਾ ਰੌਲਾ ਤੇ ਉਹ ਰੁਪਇਆ ਲੱਖੂ ਡੇਰਾ ਸੀ ਉਹਨਾਂ ਦਾ ਸਿੱਖਾਂ ਦਾ, ਉੱਥੋਂ ਚੋਰ ਗਿਆ ਕਿ 2-4 ਦਿਨ ਰੌਲਾ ਮੈਂ ਪਿੰਡ ਆ ਜਾਂਦੇ। ਅੱਛਾ। ਸਾਡਿਆਂ ਬੰਦੇ ਆਖਿਆ ਵੀ ਕੋਈ ਨਹੀਂ ਗੱਲ, ਇਹ ਲੋਕਾਂ ਨੂੰ ਪਤਾ ਨਹੀਂ ਸੀ ਮੈਂ ਵੰਡ ਹੋ ਜਾਣੀ ਹੈ, ਇਹਨਾਂ ਟੁੱਟ ਜਾਣਾ ਉਧਰੋਂ ਆ ਜਾਣੇ। ਉਹ ਰਹਿ ਵਿੱਚੋਂ ਕੋਈ ਬੀਬੀਆਂ ਉਹਨਾਂ ਨੇ ਇੱਕ ਖੱਤਰੀਆਂ ਦਾ ਬੰਦਾ ਸੀ, ਉਸੇ ਪੇਸ਼ ਨਹੀਂ ਸੀ ਜਾਣਦੇ ਸੀ। ਦੂਜੇ ਸਾਰੇ ਇੱਥੇ ਰਾਜੀ ਸਨ ਵੀ ਸਾਡੀ ਬਲਾਦੀ ਇੱਥੇ ਅਸੀਂ ਮੁਸਲਮਾਨ ਹੋ ਜਾਈਏ। ਅੱਛਾ। ਹਾਂ, ਉਹਨਾਂ ਦੋਵਾਂ ਦੇ ਆਖੇ ਲੱਗ ਕੇ ਮਰਕੁੜੀ ਬਹਿ ਗਏ। ਮਰਾਬ ਘੋੜੀਆਂ ਦੇ ਚਾੜ ਕੇ ਛੱਡ ਕੇ ਕੰਪਾਂ ਚ ਆਏ। ਕੰਪਾਂ ਛੱਡ ਕੇ ਆਏ ਹੋ? ਛੱਡਾਂ ਚ। ਜਿਹੜਾ ਨਾਲ ਦਾ ਪਿੰਡ ਹੈ ਉਹ ਵੀ ਇਕੱਠੇ ਹੀ ਨਿਕਲਿਆ ਇੱਥੋਂ? ਇਕੱਠੇ। ਅੱਛਾ ਬਾਬਾ ਜੀ, ਕੋਈ ਸਲਾਹ ਮਸ਼ਵਰਾ ਨਹੀਂ ਸੀ ਆਪਸ ਚ ਹੋਇਆ ਜਦੋਂ ਉਹਨਾਂ ਨੇ ਜਾਣਾ ਸੀ? ਨਹੀਂ, ਕਿ ਸਾਨੂੰ ਰੱਖ ਲਵੋ ਜਾਂ ਸਾਡੀ ਹਿਫਾਜ਼ਤ ਕਰੋ? ਇਹ ਹੋਈ ਸੀ ਸਾਰੀ ਗੱਲ ਤੈਨੂੰ ਦੱਸਿਆ। ਉਹ ਜਿਹੜੀ ਜੋੜੀ ਸੀ ਹਿੰਦੂਆਂ ਦੀ ਉਹ ਨਹੀਂ ਸੀ ਪੇਸ਼ ਜਾਣ ਦਿੰਦੀ। ਅੱਛਾ, ਉਹਨਾਂ ਨੇ ਕਿਹਾ ਕਿ ਜਾਓ? ਉਹਨਾਂ ਸਾਰਿਆਂ ਘਰਾਂ 5-7 ਮਗਰ ਲਾ ਲਿਆ ਪਿਆ ਸੀ ਆਪਣਾ ਦੀਨ ਨੂੰ ਛੱਡ ਜਾਈਏ। ਨਹੀਂ ਤੇ ਰਹਿ ਚੱਲੇ ਹੁਣ ਸਾਡੇ ਤੇ ਰਲ ਕੇ ਖਾਂਦੇ ਸਨ, ਰਲ ਕੇ ਪੀਂਦੇ ਸਨ, ਗਾਈ ਕਰਦੇ ਸਨ ਤੇ ਗਾਈਆਂ ਤੋਂ ਨਫ਼ਰਤ ਕਰਦੇ ਨੇ। ਜਿਹੜਾ ਕਰਤਾਰ ਸਿੰਘ ਸੀ ਸਾਡੇ ਬਾਪ ਨਾਲ ਮੇਰੇ ਨਾਲ ਬੜਾ ਪੀ ਸੀ। ਅੱਛਾ। ਤੇ ਉਹ ਸੌਣਾ ਤੇ ਰਿੱਧਾ ਹੋਣਾ ਤੇ ਕਿਸੇ ਜੀ ਆਖਣਾ ਚਾਚਾ ਰੋਟੀ ਅੱਬਾ ਖਾ ਲਓ, ਤੇ ਉਹ ਆਖਣਾ ਖਾ ਲੈਣਾ। ਉਸ ਕਰਤਾਰ ਸਿੰਘ ਨੇ ਆਖਣਾ ਲਿਆਂਦਾ ਮਰਿਆ ਜੋ ਤੇ ਖਾ ਲੈਣ ਬਾਲਾਂ ਨੂੰ ਆਣਾ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਪਿਆਰ ਸੀ ਨਾ, ਪਿਆਰ ਸੀ। ਅੱਛਾ ਬਾਬਾ ਜੀ, ਜਦੋਂ ਲੋਕ ਚਲੇ ਗਏ ਤੁਸੀਂ ਛੱਡ ਕੇ ਆਏ ਹੋ, ਉਹਨਾਂ ਨੇ ਆਖਰੀ ਵਾਰੀ ਜਾਂਦਿਆਂ ਤੁਹਾਨੂੰ ਮੁਲਾਕਾਤ ਕੀਤੀ, ਕੋਈ ਗੱਲਬਾਤ ਕੀਤੀ ਤੁਹਾਡੇ ਬਜ਼ੁਰਗਾਂ ਨਾਲ ਜਾਂ ਤੁਹਾਡੇ ਨਾਲ? ਕੋਈ ਵੀ ਨਾ। ਉਹਨਾਂ ਉਸ ਵੇਲੇ ਕੀ ਕਰਨੀ ਸੀ, ਉਸ ਵੇਲੇ ਤੇ ਉਹਨਾਂ ਨੂੰ ਢਾਈ ਬਿੰਜਰ ਪਈਆਂ ਹੁਣ ਬਸ ਮੁਲਕ ਛੱਡ ਚੱਲਦੇ ਹਾਂ, ਘਰ ਛੱਡ ਚੱਲਦੇ ਹਾਂ, ਮਕਾਨ ਛੱਡ ਚੱਲਦੇ ਹਾਂ। ਰੋਂਦੇ। ਤੇ ਆਪਣਾ ਸਮਾਨ ਸਮੂਨ ਲੈ ਕੇ ਗਏ ਨੇ ਕਿ ਇੱਥੇ ਛੱਡ ਗਏ? ਕੱਖ ਨਾ, ਸਿਰਫ ਗੱਲ ਦੇ ਕੱਪੜੇ ਜਾਨਾ ਲੈ ਗਏ। ਕੋਈ ਡੰਗਰ ਬੱਚਾ, ਕੋਈ ਘੋੜੀ? ਨਾ ਕੋਈ ਬਲੇਵਾ ਨਾ ਡੰਗਰ ਬੱਚਾ, ਗੱਲ ਦੇ ਕੱਪੜੇ ਚ ਅੰਦਰ ਸੇ ਇਹ ਦੇਖ ਹਰ ਚੀਜ਼ ਏਡੇ ਸੋਹਣੇ ਮਕਾਨ ਸੀ ਪਾਏ ਸਨ, ਇੱਥੇ ਰਹਿ ਗਏ ਸਾਰੇ ਬਲੇਵੇ ਵੀ ਇੱਥੇ ਰਹਿ ਗਏ। ਰਾਜੇ ਸਨ ਕੋ ਆਈ ਤੇ ਨਹੀਂ ਸਨ ਕੋਈ ਦਿੱਲੀ ਚੌਕੇ ਸਨ। ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ। ਹਾਂ। ਅੱਛਾ ਬਜ਼ੁਰਗੋ, ਤੁਸੀਂ ਫਿਰ ਕੈਂਪ 'ਚ ਛੱਡ ਕੇ ਆਏ, ਇੱਥੇ ਆ ਗਏ, ਤੁਹਾਡੇ ਇਸ ਪਿੰਡ ਦੇ ਵਿੱਚ ਕੋਈ ਜੱਥਾ ਜੁੱਥਾ ਦੁਬਾਰਾ ਤਾਂ ਨਹੀਂ ਆਇਆ? ਨਾ। ਜਾਂ ਜਦੋਂ ਉਹ ਰਹਿੰਦੇ ਪਏ ਸੀ ਉਦੋਂ ਵੀ ਕੋਈ ਜੱਥਾ ਨਹੀਂ ਪਿਆ? ਨਾ। ਇਰਾਦਾ ਕਰਦੇ ਰਹੇ ਨਾਮ ਦੇ ਸਿੱਖ ਤੇ ਬੰਦੇ ਸਾਰੇ ਜੁੜ ਜਾਂਦੇ ਹਨ ਤੇ ਅੱਲਾ ਦੀ ਰਹਿਮਤ ਹੋ ਗਈ ਸੀ। ਕੋਈ ਜੱਥਾ ਆਇਆ ਹੀ ਨਹੀਂ ਸੀ। ਆਪਣੀ ਹੱਥੇ ਜੁਮੜ ਛੱਡ ਕੇ ਉਹਨਾਂ ਨੂੰ ਆਏ। ਬੜੀ ਗੱਲ ਹੈ ਜੀ, ਅਸੀਂ ਜਿਹੜੇ ਬਜ਼ੁਰਗਾਂ ਕੋਲ ਗਏ ਆ ਕਿ ਉਹਨਾਂ ਨੇ ਕਿਹਾ ਜੀ ਕੈਂਪ ਤੱਕ ਛੱਡ ਕੇ ਆਏ ਆ। ਆਲੇ ਦੁਆਲੇ ਬਜ਼ੁਰਗਾਂ ਦੇ ਇੰਟਰਵਿਊ ਕੀਤੇ ਨੇ, ਪਿੰਡਾਂ ਦੇ ਵਿੱਚ ਨਹੀਂ ਉਹਨਾਂ ਨੇ ਕਿਹਾ ਅਸੀਂ ਬੰਦਾ ਕੋਈ ਵੀ ਮਾਰਿਆ। ਪਰ ਉਧਰ ਜਾ ਕੇ ਅਗਰ ਮਰ ਗਿਆ ਤੇ ਉਹ ਵੱਖਰੀ ਗੱਲ ਹੈ। ਇੱਥੇ ਇਹਨਾਂ ਪਿੰਡਾਂ 'ਚ ਕੋਈ ਨਹੀਂ ਮੋਇਆ, ਇੱਧਰ ਪਿਛਾ ਸਾਡੇ ਤੇ ਮੋਏ ਨੇ। ਹਾਂਜੀ ਸੰਤਪੁਰੇ ਵਾਲੇ ਸੁਣਿਆ ਉਧਰ ਮਰੇ ਸਨ।
ਅੱਛਾ ਬਜ਼ੁਰਗੋ, ਹੁਣ ਤੁਹਾਡਾ ਰਾਬਤਾ 74 ਸਾਲ ਬਾਅਦ ਉਹ ਆਪਣੇ ਯਾਰ ਨਾਲ ਹੋ ਗਿਆ ਸੀ, ਹਾਂ ਹੋਰ ਵੀ ਦਿਲ ਕਰਦਾ ਅਗਰ ਕਿਸੇ ਨਾਲ ਰਾਬਤਾ ਹੋ ਜਾਏ ਦੁਬਾਰਾ ਤੁਹਾਡਾ? ਹੁਣ ਉਹਨਾਂ ਜੋ ਖੜੇ ਰਹੇ ਕੋਈ ਨਹੀਂ, ਉਸ ਇੱਕ ਨਾਲ ਹੀ ਹੋਇਆ ਹੈ। ਨਹੀਂ ਦਿਲ ਕਰਦਾ ਉਂਝ ਕੋਈ ਮੇਰਾ ਇਹ ਖਾਣੀ ਮਿਲੇ ਮੈਨੂੰ, ਮੈਂ ਕਰਨਾ ਕਰਾਂ? ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਾਡੀ ਕੋਈ ਨਾਲ ਦਾਮ ਤੇ ਕੋਈ ਨਹੀਂ ਸੀ ਨਾ। ਹੂੰ। ਬਲਾਦਰੀ ਸੀ, ਉਹ ਹਿੰਦੂ ਰਹਿ ਗਿਆ ਸੀ, ਮੁਸਲਮਾਨ ਸਾਡੇ ਵੱਡੇ ਹੋ ਗਏ, ਇਹਨਾਂ ਅੱਲ ਪੈ ਗਈ ਮੁਸਲਮਾਨ। ਅੱਛਾ ਮੁਸਲਮਾਨ, ਹਾਂ ਸਹੀ ਹੋ ਗਿਆ। ਵਿਆਹ ਸ਼ਾਦੀ ਚੰਦਾ ਸਾ ਇਕੱਠੀਆਂ ਰੋਟੀਆਂ ਉਹਨਾਂ ਮੇਰਾ ਬਣਾਇਆ ਸੀ, ਉਸ ਰੋਟੀ ਉਹਨਾਂ ਦੀ ਪਕਾਣੀ ਨਾਈ ਸਾਡੀ ਪਕਾਣੀ ਜੰਨਾਂ ਤੇ ਜਾਣਾ ਆਉਣਾ। ਇੱਥੋਂ ਤੀਕ ਮੇਲ ਭਾਜੀ ਸੀ ਸਾਡੀ। ਸਮੀਰਾ ਦੀ ਸ਼ਾਦੀ ਹੋਈ ਸੀ ਜੋ ਕਰਤਾਰ ਸਿੰਘ ਜਿਹੜਾ ਸੋਦਰ ਵਾਂਡਾ ਗਿਆ ਜਦੋਂ ਜਾਈ ਟੁੱਕੀ ਸੀ, ਤੀਜੇ ਚੌਥੇ ਦਿਨ ਆਇਆ ਤੋਂ ਆਣ ਕੇ ਸਾਡੇ ਪਿਓ ਨੂੰ ਕਹਿੰਦਾ ਮੱਝ ਧੀ ਨੂੰ ਆਖੀ ਸੀ ਮੱਝ ਦੇਣੀ ਸੀ, ਮੈਂ ਇੱਥੇ ਨਹੀਂ ਸਾਂ। ਅੱਛਾ, ਉਸ ਮੰਗ ਮੱਝ ਮਰ ਦੇ ਗਏ ਤੇ ਸਾਰੇ ਘਰ ਕੱਢੀ ਸੀ। ਵਾਹ ਜੀ ਵਾਹ, ਵਾਕਈ ਧੀਆਂ ਨੂੰ ਧੀਆਂ ਸਮਝਦੇ ਸੀ, ਪੁੱਤਰ ਨੂੰ ਪੁੱਤਰ ਸਮਝਦੇ ਸੀ। ਹੁਣ ਤੇ ਮੁਸਲਮਾਨ ਬੱਚੂ ਰਹੇ ਕੋਈ ਨਹੀਂ, ਇਹ ਦੀ ਕਸਮ ਉਹਨੂੰ ਸ਼ਰਮ ਯਾ ਨਹੀਂ ਰਹੀ ਬਾਬਾ ਜੀ। ਔਕਾ ਨਹੀਂ। ਉਦੋਂ ਤੇ ਕੋਈ ਯਾਰ ਦੀ ਜਿਹੜੀ ਧੀ ਭੈਣ ਆ ਉਹਨੂੰ ਵੀ ਆਪਣੀ ਧੀ ਭੈਣ ਸਮਝਦੇ ਸੀ, ਕੋਈ ਪਿੰਡ ਦੀ ਹੁੰਦੀ ਸੀ ਉਹਨੂੰ ਸਮਝਦੇ ਪਿੰਡ ਸੀ। ਦੀ ਕਿ ਵਾਂਢੀ ਗਈ ਹੋਣਾ ਦੋਵਾਂ ਜੀਆਂ ਲੱਗਿਆ ਉਹਨਾਂ ਤੇ ਸਰਦਾਰ ਘੋੜੀ ਤੇ ਚੜਿਆ ਤੇ ਘੋੜੀ ਤੇ ਉਤਰ ਕੇ ਘੋੜੀ ਉਹਨਾਂ ਨੂੰ ਦੇ ਦੇਣੀ, ਧੀ ਚੋਲ ਕੇ ਨਾ ਜਾਏ। ਇਹ ਗੱਲਾਂ ਤੇ ਅਸੀਂ ਵਾਕਈ ਹਰ ਪਿੰਡ ਤੋਂ ਸੁਣੀਆਂ ਕਿ ਇੰਨੀ ਹਯਾ ਕਰਦੇ ਸੀ ਉਹ ਲੋਕ। ਹਾਂ ਸਹੀ ਹੋ ਗਿਆ। ਚਲੋ ਜੀ ਬਜ਼ੁਰਗੋ, ਬੜਾ ਵਧੀਆ ਲੱਗਿਆ। ਇਨਸ਼ਾਅੱਲਾ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡੀ ਵੀਡੀਓ ਉਧਰ ਤੱਕ ਜਾਂਦੀ ਹੈ। ਤੇ ਅਗਰ ਕੋਈ ਸੁਨੇਹਾ ਦੇਣਾ ਆਪਣੇ ਯਾਰਾਂ ਬੇਲੀਆਂ ਨੂੰ ਜਾਂ ਜਿਹੜੇ ਇਸ ਪਿੰਡ 'ਚ ਵੱਸਦੇ ਹੁੰਦੇ ਸੀ ਤੇ ਸੁਨੇਹਾ ਦੇ ਸਕਦੇ ਹੋ। ਹੁਣ ਸਾਨੂੰ ਉਸ ਇੱਕ ਘਰ ਦਾ ਪਤਾ, ਦੂਜੇ ਭਾਗ ਸਿੰਘ ਜੀਆਂ ਦਾ ਪਤਾ ਨਹੀਂ, ਉਹ ਅੱਡੋ ਅੱਡੋ ਸੇ ਖੁਜਰ ਗਏ ਸਾਂ। ਤੇ ਉਹਨਾਂ ਨੂੰ ਹੁਣ ਪਤਾ ਨਹੀਂ ਉਹ ਹੈ ਜਾਂ ਨਹੀਂ। ਉਦੋਂ ਪਿੱਛੇ ਮੇਰੀ ਉਹਦੀ ਮੁਲਾਕਾਤ ਹੀ ਕੋਈ ਨਾ ਕੋਈ ਤਾਂ ਹੋਏਗਾ ਉਹਨਾਂ ਵਿੱਚੋਂ। ਬਿਲਕੁਲ। ਕੋਈ ਜਿਉਂਦਾ ਹੋਵੇ ਕਰਤਾਰ ਸਿੰਘ ਸ਼ਿੰਗਾਰ ਸਿੰਘ ਨਾਲ ਮੁਲਾਕਾਤ ਕਰਨ, ਰਾਬਤਾ ਕਰਨ ਤੇ ਕਰ ਸਕਦੇ। ਚਲੋ ਜੀ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਰਾਬਤਾ ਹੋ ਜਾਏ। ਬਜ਼ੁਰਗਾਂ ਦੀ ਵੀ ਮਾਸ਼ਾਅੱਲਾ ਉਮਰ ਕਾਫੀ ਹੋ ਗਈ, ਉਹਨਾਂ ਦੇ ਵੀ ਅਗਰ ਕੋਈ ਬਜ਼ੁਰਗ ਹੋਇਆ ਉਹਨਾਂ ਦੀ ਵੀ ਉਮਰ ਵਾਵਾ ਹੋਏਗੀ। ਆਪਸ 'ਚ ਚਲੋ ਵੇਖ ਹੀ ਲੈਣ ਇੱਕ ਦੂਜੇ ਨੂੰ, ਖੁਆਇਸ਼ ਹੀ ਹੁੰਦੀ ਹੈ। ਦਲੀਪ ਸਿੰਘ ਤੇ ਮੇਰਾ ਹਾਣੀ ਸੀ, ਇੱਕੋ ਉਮਰ ਦੇ ਸਾਂ। ਤੇ ਜਿਹੜਾ ਸ਼ਿੰਗਾਰ ਸਿੰਘ ਸੀ ਉਹ ਵੱਡਾ ਸੀ। ਅੱਛਾ 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 ਅੱਛਾ। ਅੱਛਾ ਬਾਬਾ ਜੀ, ਇਹ ਜਿਹੜੇ ਮੱਲੀਆਂ ਪਿੰਡ ਨੇ, 12 ਮੱਲੀਆਂ ਵੱਜਦੀਆਂ, ਇਹਨਾਂ ਦੇ ਬਾਰੇ ਕੋਈ ਪਤਾ ਕਿ ਕਿੰਨੇ ਵਸਾਏ ਸੀ ਜਾਂ ਮੱਲੀਆਂ ਦੇ ਨਾਂ ਤੇ ਕਿਉਂ ਵੱਜਦੇ ਸੀ? ਕਿ ਮੱਲੀ ਜੱਟ ਸਨ ਇੱਥੇ? ਨਹੀਂ, ਇਹ ਵੱਜਦੇ ਹੁਣ ਸਾਰਾ ਰਕਬਾ ਇਹ 12 ਪਿੰਡ ਜਿਹੜੇ ਇਸ ਵੱਡੇ ਪਿੰਡ ਦਾ ਸੀ। ਐਸੇ ਪਿੰਡ ਦਾ ਮੱਲੀਆਂ ਕਲਾਂ ਦਾ? ਮੱਲੀਆਂ ਕਲਾਂ ਦਾ। ਅੱਛਾ, ਇਹ 12 ਇਹਦੇ ਨਾਂ ਤੇ ਪਈਆਂ। ਅੱਛਾ, ਜਿੰਨੀਆਂ ਵੀ 12 ਮੱਲੀਆਂ ਨੇ ਉੱਥੋਂ ਹੀ ਨਿਕਲ ਕੇ ਸਾਰੇ ਆਗਾਂ ਬੈਠੇ ਨੇ ਨਾ। ਉਸ ਮੱਲੀਆਂ ਡੇਰੇ ਪਾ ਲਏ ਤੇ ਡੇਰਿਆਂ ਦੇ ਬਹਿ ਗਏ, ਭਾਵੇਂ ਚ ਭਾਵੇਂ ਉਹਨਾਂ ਨੂੰ ਦੇ ਛੱਡੀ। ਤੁਸੀਂ ਲੈ ਲਓ। ਅੱਛਾ ਅੱਛਾ। ਜਿਵੇਂ ਉੱਥੋਂ ਉੱਠ ਕੇ ਜਾ ਖਰੇ ਪਰ ਬਣਿਆ ਸੀ। ਹਾਂਜੀ। ਇੱਧਰ ਜ਼ਮੀਨ ਹੈ, ਇਹ ਤੁਸੀਂ ਲੈ ਲਓ ਤੇ ਤੁਸੀਂ ਡੇਰਾ ਪਾ ਲਓ। ਅੱਛਾ, ਅਗਲਾ ਨਾਮ ਉਹਨਾਂ ਨੇ ਆਪਣਾ ਰੱਖਿਆ ਤੇ ਪਿਛਲਾ ਨਾਂ ਇਹਦੇ ਚੱਲਦਾ, ਮੱਲੀਆਂ। ਮੱਲੀਆਂ। ਸਹੀ ਹੋ ਗਿਆ ਜੀ, ਸਹੀ ਹੋ ਗਿਆ। ਵੱਡਾ ਨਾਂ ਪਹਿਲਾ ਉਹਦਾ ਜੀ। ਹੁਣ ਨਵਾਂ ਸ਼ਾਹੇ ਪਿੰਡ ਹੈ, ਬੜਾ ਵੱਡਾ ਪਿੰਡ ਹੈ, ਮੈਂ ਦੇਖਿਆ। ਹੁਣ ਤੇ ਆ ਵੀ ਕੁਮਕਾ ਪਾਸੇ ਹੋ ਗਿਆ ਤੇ ਨਹੀਂ ਤੇ ਇਹ ਵੀ ਨਿੱਕਾ ਜਿਹਾ ਸੀ। 47 ਤੋਂ ਬਾਅਦ ਮੁੜ ਕੇ ਕੋਈ ਬੰਦਾ ਨਹੀਂ ਆਇਆ ਇੱਥੇ ਮਿਲਣ? ਇੱਕ ਆਇਆ ਸੀ ਵਰਿਆਮ ਸਿੰਘ, ਉਹ ਜਿਹਨੇ ਉਹ ਪਹਿਲੀ ਲਈ ਇਹਨਾਂ ਤੋਂ ਵਾਗਿਆਂ ਜਿਹਨੂੰ ਦਾਲ ਆਇਆ। ਅੱਛਾ, ਕੌਣ ਆਇਆ ਸੀ? ਵਰਿਆਮ ਸਿੰਘ ਆਇਆ ਸੀ? ਵਰਿਆਮ ਸਿੰਘ ਮਿਲਿਆ ਸੀ ਤੁਹਾਨੂੰ? ਮਿਲਿਆ ਸੀ। ਕੀ ਦੱਸਿਆ ਉਹਨੇ? ਕਿਹੜੇ ਇਲਾਕੇ 'ਚ ਜਾ ਕੇ ਬੈਠੇ ਆ? ਉਹ ਦੂਰ ਇਲਾਕੇ 'ਚ ਦੱਸਦੇ ਸੰਦਾ ਸੀ। ਪਾਣੀਪਤ ਕਰਨਾਲ। ਅੱਛਾ, ਕਰਨਾਲ 'ਚ। ਆਪਣੇ ਇਲਾਕੇ ਦੇ ਸਾਰੇ ਕਰਨਾਲ 'ਚ ਹੀ ਬੈਠੇ? ਕਰਨਾਲ 'ਚ ਸਾਰੇ, ਨੇੜੇ ਕੋਈ ਨਹੀਂ। ਨੇੜੇ ਬਹਿਣ ਨਹੀਂ ਦਿੱਤੇ? ਬਹਿਣ ਨਹੀਂ ਦਿੱਤੀ ਭਾਈ, ਇਹ ਡਾਕੂ ਨੇ, ਚੋਰ ਨੇ। ਹਾਂਜੀ, ਲੇਕਿਨ ਅੱਜ ਵੀ ਉਹ ਹੁਣ ਮਾਸ਼ਾਅੱਲਾ ਚਲੋ ਬੱਚੇ ਉਹਨਾਂ ਦੇ ਪੜ੍ਹ ਲਿਖ ਗਏ ਨੇ, ਬਾਹਰ ਬੈਠੇ ਨੇ ਸਾਰੇ, ਤੇ ਹੁਣ ਉਹ ਆਦਤਾਂ ਨਹੀਂ ਰਹੀਆਂ ਲੇਕਿਨ ਚੱਲਦੀ ਅੱਜ ਵੀ ਉਹਨਾਂ ਦੀ ਐਵੇਂ ਹੀ ਹੈ ਜਿਵੇਂ ਇੱਥੇ ਚੱਲਦੀ। ਬਿਲਕੁਲ। ਉੱਥੇ ਜਾ ਕੇ ਉਹ ਜਿਹੜਾ ਦਲੀਪ ਸਿੰਘ ਤੇ ਉਹਦਾ ਵੱਡਾ ਭਰਾ ਦਾ ਸੁਣਿਆ, ਹਾਂਜੀ, ਉਹ ਡਾਕੂ ਬਣੇ ਹਨ ਬੜੇ। ਉੱਥੇ ਜਾ ਕੇ ਗੱਡੀਆਂ ਡੱਕ ਕੇ ਲੁੱਟਦੇ ਸਨ। ਅੱਛਾ, ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।